ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਜੂਨ ਦਿਨ ਮੰਗਲਵਾਰ ਆਪਣੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਜਸਪਾਲ ਸਿੰਘ ਮਾਨ ਜੀ। ਜਸਪਾਲ ਜੀ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਜਸਪਾਲ ਜੀ ਸਤਿ ਸ੍ਰੀ ਅਕਾਲ, ਸ਼ੁਕਰੀਆ ਰਾਜ ਕਰਨਵੀਰ ਜੀ। ਨਾਲ ਦੀ ਨਾਲ ਜਿੰਨੇ ਵੀ ਆਪਣੇ ਨਾਲ ਸਰੋਤੇ ਜੁੜੇ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਹੈਲਥ, ਲਾਈਫ ਇੰਸ਼ੋਰੈਂਸ, ਕਵਰਡ ਕੈਲੀਫੋਰਨੀਆ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਸਪਾਲ ਜੀ ਆਪਾਂ ਜੇ ਸ਼ੁਰੂ ਕਰੀਏ, ਕਹਿੰਦੇ ਚੀਨੀ ਸੈਨਾ ਦੇ ਨਾਲ ਹੋਈ ਝੜਪ ਦੇ ਵਿੱਚ 3 ਭਾਰਤੀ ਸੈਨਾ ਦੇ ਜਵਾਨ ਜਿਹੜੇ ਆ ਉਹ ਸ਼ਹੀਦ। ਬਿਲਕੁਲ ਰਾਜ ਕਰਨਵੀਰ ਜੀ, ਬੜਾ ਜਿਹੜਾ ਜਿਹਦੇ ਵਿੱਚ 2 ਜਵਾਨ ਸ਼ਹੀਦ ਹੋਏ ਆ ਇੰਡੀਅਨ ਆਰਮੀ ਦੇ, ਤੇ ਇੱਕ ਦੇ ਵਿੱਚ ਕਰਨਲ ਸ਼ਹੀਦ ਹੋਇਆ। ਇਹ 3 ਜਣੇ ਆ ਉਹ ਸ਼ਹੀਦ ਹੋਏ ਨੇ। ਤਾਂ ਵੱਡੀ ਗੱਲ ਇਹ ਆ ਕਿ ਜਿਹੜਾ ਠੀਕ ਆ ਕਿ ਚੀਨ ਦੇ ਨਾਲ ਆ ਜਿਹੜਾ ਉਹ ਪਿਛਲੇ ਕਾਫੀ ਚਿਰਾਂ ਤੋਂ ਵਿਵਾਦ ਚੱਲਦਾ ਪਿਆ ਸੀਗਾ, ਕਿਉਂਕਿ ਲੱਦਾਖ ਦੇ ਵਿੱਚ ਹੀ ਸੀ। ਕਈ ਵਾਰ ਅਸੀਂ ਮੀਡੀਆ ਦੇ ਵਿੱਚ ਖਬਰਾਂ ਦੇਖਦੇ ਸੀ ਕਿ ਚੀਨੀ ਸੈਨਿਕ ਆ ਜਿਹੜੇ ਉਹ ਭਾਰਤ ਵਾਲੇ ਪਾਸੇ ਆ ਗਏ, ਉਹਨਾਂ ਨੇ ਸਾਡੇ ਵਾਲੇ ਏਰੀਏ ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਸੀ। ਹੁਣ ਕੀ ਆ ਕਿ ਜਿਹੜਾ ਉਹ ਚੀਨ ਨੇ ਜਿਹੜਾ ਇਹ ਹੈ ਕਿ ਹਾਲੇ ਤੱਕ ਸਾਫ਼ ਆ ਜਿਹੜਾ ਉਹ ਨਹੀਂ ਹੋਇਆ। ਚੀਨ ਆ ਜਿਹੜਾ ਉਹ ਇਲਜ਼ਾਮਬਾਜ਼ੀ ਲਾਉਂਦਾ ਪਿਆ ਕਿ ਇਹ ਜਿਹੜੇ ਭਾਰਤੀ ਸੈਨਿਕ ਸੀਗੇ ਇਹ ਉਧਰਲੇ ਪਾਸੇ ਚਲੇ ਗਏ, ਪਰ ਹਾਲੇ ਤੱਕ ਸਾਫ਼ ਨਹੀਂ ਹੁੰਦਾ ਪਿਆ। ਕਈ ਤਰ੍ਹਾਂ ਦੀ ਜਿਹੜੀ ਦੁਵਿਧਾ ਬਣੀ ਹੋਈ ਆ। ਕਈ ਆਖਦੇ ਪਏ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜਾ ਉਹ ਜਿਹੜਾ ਹੱਥੋਂ-ਪਾਈ ਹੋ ਗਈ, ਉਸ ਦੌਰਾਨ ਜਿੱਦਾਂ ਹੱਥੋਂ-ਪਾਈ ਹੋਈ ਤਾਂ ਉਸ ਦੌਰਾਨ ਜਿਹੜਾ ਇਹ ਜਿਹੜਾ ਡਿੱਗ ਪਏ ਤੇ ਇਹਨਾਂ ਦੀ ਮੌਤ ਹੋ ਗਈ ਜਾਂ ਇਹ ਉਧਰਲੇ ਪਾਸੇ ਚਲੇ ਗਏ, ਸਾਫ਼ ਨਹੀਂ ਹੋਇਆ। ਪਰ 1962 ਦੀ ਜੰਗ ਤੋਂ ਬਾਅਦ ਜਿਹੜਾ ਇਹ ਪਹਿਲੀ ਵਾਰ ਹੋਇਆ ਜਾਂ ਇਸ ਤਰ੍ਹਾਂ ਦਾ ਪਹਿਲੀ ਵਾਰੀ ਮੌਕਾ ਆਇਆ ਜਦੋਂ ਜਿਹੜਾ ਇਸ ਤਰ੍ਹਾਂ ਦਾ ਜਾਨੀ ਨੁਕਸਾਨ ਹੋਇਆ, ਜਦੋਂ ਸੈਨਿਕ ਸ਼ਹੀਦ ਹੋਏ ਨੇ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਨੁਕਸਾਨ ਕਦੇ ਹੋਇਆ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਠੀਕ ਹੈ ਕਿ ਚੀਨ ਦੇ ਨਾਲ ਵਿਵਾਦ ਸਾਡਾ ਚੱਲਦਾ ਪਿਆ। 1975 ਦੀ ਲੜਾਈ ਹੈ ਜਿਹੜੀ ਉਹ 45 ਸਾਲਾਂ ਦੇ ਆਸ-ਪਾਸ ਹੋ ਗਏ ਆ। ਉਸ ਤੋਂ ਬਾਅਦ ਇਹ ਪਹਿਲੀ ਵਾਰੀ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ। 67 ਦੇ ਵਿੱਚ ਵੀ ਜਿਹੜਾ ਉਹ ਜਿਸ ਤਰ੍ਹਾਂ ਦੇ ਨਾਲ ਭਾਰਤ ਦੇ ਕਰੀਬ 80 ਤੇ ਚੀਨ ਦੇ ਜਿਹੜਾ ਉਹ ਕਰੀਬ 400 ਸੈਨਿਕ ਮਾਰੇ ਗਏ ਸੀ। ਹੁਣ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਇੱਧਰੋਂ ਭਾਰਤ ਵਾਲੇ ਤਰਫੋਂ ਵੀ ਜਿਹੜਾ ਖਾਸੀ ਸਖਤੀ ਦੇਖਣ ਨੂੰ ਮਿਲਦੀ ਪਈ ਆ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਚੀਨ ਨੇ ਹਰਕਤ ਕੀਤੀ ਆ। ਚੀਨ ਦੀ ਹਰਕਤ ਦੇ ਉੱਤੇ ਜਿਹੜਾ ਉਹ ਕਾਫੀ ਜ਼ਿਆਦਾ ਨਿਰਾਸ਼ਾ ਦੇਖਣ ਨੂੰ ਮਿਲਦੀ ਪਈ ਆ। ਦੂਜੇ ਪਾਸੇ ਦੇ ਤੋਂ ਚੀਨ ਆ ਉਹ ਜਿਹੜਾ ਚੀਨ ਦੇ ਜਿਹੜਾ ਹੈ ਉਹ ਆਪਣੀ ਤਰਫੋਂ ਇਸ ਤਰ੍ਹਾਂ ਦੇ ਨਾਲ ਆਖਦਾ ਪਿਆ ਕਿ ਭਾਰਤੀ ਸੈਨਿਕ ਆ ਉੱਧਰ ਆਏ ਸੀ। ਕੁੱਲ ਮਿਲਾ ਕੇ ਦੇਖਿਆ ਜਾਏ ਕਿ ਭਾਰਤ ਦਾ ਨੁਕਸਾਨ ਜ਼ਰੂਰ ਹੋਇਆ। ਬੇਸ਼ੱਕ ਹੋ ਸਕਦਾ ਕਿ ਚੀਨੀ ਤਰਫੋਂ ਵੀ ਉੱਧਰ ਨੁਕਸਾਨ ਹੋ ਜਾਵੇ, ਪਰ ਫਿਲਹਾਲ ਜਿਹੜਾ ਜਿਸ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਜਾਂ ਜਿਸ ਤਰ੍ਹਾਂ ਦੀਆਂ ਜਿਹੜੀਆਂ ਅਪਡੇਟਾਂ ਹੁੰਦੀਆਂ ਪਈਆਂ ਉਹਦੇ ਤਹਿਤ 3 ਦਾ ਜਿਹੜਾ ਜਾਨੀ ਨੁਕਸਾਨ ਹੋਇਆ। ਹਾਲੇ ਇਸ ਮਾਮਲੇ ਦੇ ਵਿੱਚ ਅੱਗੇ ਕੀ ਪੜਤਾਲ ਆਉਂਦੀ ਹੈ ਸਾਹਮਣੇ ਜਾਂ ਕਿਸ ਤਰ੍ਹਾਂ ਦੇ ਨਾਲ ਆਉਂਦੀ ਆ ਉਹ ਆਉਣ ਵਾਲੇ ਸਮੇਂ 'ਚ ਪਤਾ ਚੱਲੇਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਜਸਪਾਲ ਜੀ ਗੱਲ ਕਰਦੇ ਚਾਹੀਏ, ਕਹਿੰਦੇ ਮੋਦੀ ਨੇ ਮੁੱਖ ਮੰਤਰੀਆਂ ਦੇ ਨਾਲ ਕੀਤੀ ਆ ਮੀਟਿੰਗ। ਦੇਖੋ 16-17 ਜੂਨ ਨੂੰ 2 ਦਿਨ ਜਿਹੜੀ ਉਹ ਮੀਟਿੰਗ ਚੱਲਣੀ ਸੀਗੀ ਪ੍ਰਧਾਨ ਮੰਤਰੀ ਦੀ ਜਿਹੜੇ ਮੁੱਖ ਮੰਤਰੀਆਂ ਦੇ ਨਾਲ, ਜਿਹਦੇ ਤਹਿਤ ਇਹ ਉਮੀਦ ਜਤਾਈ ਜਾ ਰਹੀ ਸੀ
कि इस मीटिंग के तहत ਜਿਹੜਾ ਉਹ ਮੁੱਖ ਮੰਤਰੀਆਂ ਦੀ ਸਲਾਹ ਲਈ ਜਾਏਗੀ। ਜਿਹੜਾ ਉਹਨਾਂ ਤੋਂ ਪੁੱਛਿਆ ਜਾਏਗਾ ਕਿ ਲੋਕਡਾਊਨ ਦੇ ਵਿੱਚ ਜਾਂ ਅਨਲੌਕ 1 ਜਿਹੜਾ ਚੱਲਦਾ ਪਿਆ ਉਹਦੇ ਤਹਿਤ ਅੱਗੇ ਕੀ ਆ ਜਿਹੜਾ ਭਾਰਤੀ ਤਰਫੋਂ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਆਏਗਾ, ਜਾਂ ਰਾਜਾਂ ਤੋਂ ਪੁੱਛਿਆ ਜਾਏਗਾ ਕਿ ਕਿਸ ਤਰ੍ਹਾਂ ਦੇ ਨਾਲ ਅਨਲੌਕ 1 ਨੂੰ ਅੱਗੇ ਵਧਾਇਆ ਜਾਏ, ਲੋਕਡਾਊਨ ਨੂੰ ਖਤਮ ਕੀਤਾ ਜਾਏ। ਤਾਂ ਇਹ ਵੀਡੀਓ ਕਾਨਫਰੰਸਿੰਗ ਜ਼ਰੀਏ ਜਿਹੜੀ ਉਹ ਮੀਟਿੰਗ ਹੋਈ ਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਹੈ ਜਿਹੜੇ ਉਹਨਾਂ ਨੇ ਆਖਿਆ, ਕਹਿੰਦੇ ਕਿ ਭਾਰਤ ਆ ਸਾਡਾ ਉਹ ਦੂਸਰੇ ਮੁਲਕਾਂ ਤੋਂ ਬਿਹਤਰ ਕਰ ਰਿਹਾ ਕਰੋਨਾ ਦੀ ਲੜਾਈ ਦੇ ਖਿਲਾਫ ਅੱਛੀ ਜੰਗ ਲੜ ਰਿਹਾ, ਇਹ ਉਹਨਾਂ ਵੱਲੋਂ ਆਖਿਆ ਗਿਆ। ਇਹਦੇ ਨਾਲ ਨਾਲ ਉਹਨਾਂ ਦੇ ਜਿਹੜੇ ਹਾਵ ਭਾਵ ਆ ਉਹ ਦੇਖੇ ਗਏ ਨੇ ਕਿ ਇਹ CM ਨੇ ਜਿਹੜੇ ਇਹ ਜਿਨ੍ਹਾਂ ਨਾਲ ਮੀਟਿੰਗ ਹੋਈ ਆ ਕਿ ਇਹ ਕੀ ਚਾਹੁੰਦੇ ਨੇ। ਤਾਂ ਇਹਨਾਂ ਦੇ ਵਿੱਚ 2 ਪਾਰਟ ਦੇ ਵਿੱਚ ਹੋਏਗੀ। ਹੁਣ ਜਿਹੜੇ ਬਾਕੀ ਰਹਿ ਗਏ ਆ ਉਹਨਾਂ ਦੇ ਨਾਲ ਕੱਲ੍ਹ ਮੀਟਿੰਗ ਹੋਏਗੀ। ਪਰ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਖਿਆ ਜਾ ਰਿਹਾ ਕਿ 2 ਗਜ ਦੀ ਦੂਰੀ ਉਸੇ ਤਰ੍ਹਾਂ ਬਣਾ ਕੇ ਰੱਖਣੀ, ਜਿਸ ਤਰ੍ਹਾਂ ਦੇ ਨਾਲ ਆਪਾਂ ਪਹਿਲਾਂ ਦੇਖਦੇ ਹਾਂ ਉਸੇ ਤਰ੍ਹਾਂ ਦੀਆਂ ਸਾਰੀਆਂ ਇਹਨਾਂ ਨੇ ਜਿਹੜੀਆਂ ਨੇ ਉਹ ਆਪਣੇ ਉਸੇ ਤਰ੍ਹਾਂ ਦੇ ਸੁਝਾਅ ਦਿੱਤੇ ਆ ਜਿਸ ਤਰ੍ਹਾਂ ਦੇ ਅਸੀਂ ਸੁਝਾਅ ਪਹਿਲਾਂ ਦੇਖਦੇ ਆ ਕਿ ਮਾਸਕ ਪਹੁੰਚਣਾ, ਫੇਸ ਕਵਰ ਲਾ ਕੇ ਜਾਣਾ। ਤਾਂ ਹੁਣ ਇਹਦੇ ਵਿੱਚ ਇਹ ਵੀ ਆਖਿਆ ਗਿਆ, ਕਹਿੰਦੇ ਕਿ ਠੀਕ ਆ ਅਰਥ ਵਿਵਸਥਾ ਜਿਹੜੀ ਉਹ ਜਿਸ ਤਰ੍ਹਾਂ ਹੀ ਜਿਹੜਾ ਉਹ ਅਨਲੌਕ 1 ਤੋਂ ਬਾਅਦ ਅੱਗੇ ਆਏਗਾ ਤਾਂ ਉਸੇ ਤਰ੍ਹਾਂ ਦੇ ਨਾਲ ਰਿਕਵਰੀ ਰੇਟ ਆ ਉਹ ਵਧੇਗੀ। ਭਾਵੇਂ ਇਹਨਾਂ ਨੇ ਇਹ ਵੀ ਆਖਿਆ, ਕਹਿੰਦੇ ਕਿ ਰਿਕਵਰੀ ਰੇਟ ਆ ਜਿਹੜੀ ਉਹ 50% ਤੋਂ ਉੱਪਰ ਚਲੀ ਗਈ ਆ। ਇਹ ਇਹਨਾਂ ਵੱਲੋਂ ਜਿਹੜਾ ਇੱਕ ਖਾਸ ਗੱਲ ਆ ਜਿਹੜੀ ਉਹ ਆਖੀ ਗਈ ਆ। ਦੂਸਰਾ ਇਹਦੇ ਨਾਲ ਇਹ ਵੀ ਆ, ਕਹਿੰਦੇ ਕਿ ਹਾਲੇ 2 ਹਫ਼ਤੇ ਜ਼ਰੂਰ ਪਏ ਨੇ ਅਨਲੌਕ 1 ਦੇ। ਉਸ ਤੋਂ ਬਾਅਦ ਜਿਹੜਾ ਇਹਦੇ ਬਾਰੇ ਅਪਡੇਟ ਆ ਜਾਂ ਇਹਦੇ ਬਾਰੇ ਇਹ ਸਾਰੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਸਰਕਾਰ ਆ ਉਹ ਅਗਲਾ ਫੈਸਲਾ ਲੈਣ ਦੇ ਵਿੱਚ ਜਿਹੜਾ ਉਹਦੇ ਲਈ ਸਹਾਈ ਹੋਏਗਾ। ਹੁਣ ਦੇਖਣਾ ਹੋਏਗਾ ਕਿ ਇਸ ਮੀਟਿੰਗ ਤੋਂ ਬਾਅਦ ਜਿੱਦਾਂ ਕੱਲ੍ਹ ਦੀ ਮੀਟਿੰਗ ਵੀ ਫਿਨਿਸ਼ ਹੋ ਜਾਏਗੀ, ਭਾਵ ਕਿ ਸਾਰੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਹੋ ਜਾਏਗੀ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਬੋਲਦੇ ਨੇ, ਕੀ ਉਹ ਆਮ ਲੋਕਾਂ ਦੀ ਗੱਲ ਵੀ ਕਰਦੇ ਨੇ ਜਾਂ ਇਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਉਹ ਮਿੱਠੇ ਪੋਚੇ ਮਾਰ ਕੇ ਚਲੇ ਜਾਂਦੇ ਜਾਂ ਲਿਪਾ ਪੋਚੀ ਕਰਕੇ ਉਸੇ ਤਰ੍ਹਾਂ ਦੇ ਨਾਲ ਕਰਦੇ ਰਹਿਣਗੇ। ਇਹ ਦੇਖਣਾ ਹੋਏਗਾ। ਪਰਸੋਂ ਜ਼ਰੂਰ ਜਿਹੜਾ ਨਜ਼ਰਾਂ ਜਾਂ ਕੱਲ੍ਹ ਹੀ ਨਜ਼ਰਾਂ ਬਣੀਆਂ ਰਹਿਣਗੀਆਂ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਇਸ ਚੀਜ਼ ਨੂੰ ਲੈਂਦੇ ਆ ਜਾਂ ਜਿਹੜੇ ਮੁੱਖ ਮੰਤਰੀ ਆ ਉਹ ਇਹਨੂੰ ਲੈ ਕੇ ਕੀ ਬੋਲਦੇ ਆ। ਤਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਦੇਖਣ ਵਾਲੀ ਗੱਲ ਹੋਏਗੀ। ਜੀ ਜੀ ਅਤੇ ਨਾਲ ਹੀ ਜਸਪਾਲ ਜੀ ਦੱਸ ਦਿਓ ਵੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਭਾਰਤ ਅਤੇ ਪੰਜਾਬ ਦੀਆਂ ਕੀ ਅਹਿਮ ਜਿਹੜੀਆਂ ਸੁਰਖੀਆਂ ਉਹ ਰਹੀਆਂ। ਦੇਖੋ, ਕਰੋਨਾ ਵਾਇਰਸ ਦੇ ਮਾਮਲੇ ਆ ਜਿਹੜੇ ਉਹ ਵਾਧੇ ਤਾਂ ਜ਼ਰੂਰ ਪਏ ਨੇ। ਹੁਣ ਜਿੱਦਾਂ ਪੰਜਾਬ ਦੇ ਵਿੱਚ ਵੀ ਅੱਜ ਕਈ ਜਗ੍ਹਾ ਦਿੱਤੇ ਆ ਜਿਹੜੇ ਉਹ ਜਿਹੜਾ ਦਰਜਨਾਂ ਦੇ ਆਸ-ਪਾਸ ਕੇਸ ਆਏ ਜੇ, ਭਾਵ ਕਿ ਡਬਲ ਡਿਜਿਟ ਦੇ ਆਸ-ਪਾਸ ਕੇਸਿਸ ਆ ਜਿਹੜੇ ਉਹ ਕਈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਿਲੇ ਆ। ਪੰਜਾਬ ਦੇ ਵਿੱਚ ਵੀ ਕੇਸਿਸ ਆ ਜਿਹੜੇ ਉਹ ਪਹਿਲਾਂ ਦੇ ਕੰਪੈਰੇਟਿਵ ਆ ਉਹ ਵਾਧੇ ਪਏ ਆ। ਇਹ ਅੰਕੜੇ ਆ ਜਿਹੜੇ ਦੱਸਦੇ ਪਏ ਨੇ। ਪਰ ਹੁਣ ਜਿਹੜੇ ਜੇ ਗੱਲ ਕਰ ਲਈਏ ਤਾਂ ਭਾਰਤ ਦੇ ਵਿੱਚ ਜਿਹੜੇ ਟੋਟਲ ਕੇਸਿਸ ਨੇ ਜਿਹੜੇ ਉਹ ਜਿਹੜੇ ਦੱਸਦੇ ਪਏ ਨੇ ਉਹ 3,43,091 ਦੱਸਦੇ ਪਏ ਨੇ। ਐਕਟਿਵ ਕੇਸਿਸ ਨੇ ਜਿਹੜੇ ਉਹ 1,53,178 ਜਿਹੜੇ ਆਉਂਦੇ ਪਏ ਨੇਗੇ। ਤੇ ਇਹਦੇ ਨਾਲ ਨਾਲ ਜਿਹੜਾ ਰਿਕਵਰੀ ਰੇਟ ਆ ਉਹ ਰਿਕਵਰੀ ਰੇਟ ਵੀ 2.25 ਲੱਖ ਦੇ ਆਸ-ਪਾਸ ਆ। ਚੰਗਾ ਪਹਿਲਾਂ ਦੇ ਮੁਕਾਬਲੇ ਰਿਕਵਰੀ ਰੇਟ ਆ ਜਿਹੜਾ ਉਹ ਵੱਧਦਾ ਪਿਆ। ਟੋਟਲ ਜਿਹੜੀਆਂ ਨੇ ਮੌਤਾਂ ਹੋਈਆਂ ਨੇ ਉਹ 9900 ਦਾ ਅੰਕੜਾ ਜਿਹੜਾ ਉਹ ਆਉਂਦਾ ਪਿਆ। ਤਾਂ ਪੰਜਾਬ ਦੇ ਵਿੱਚ ਕੁੱਲ ਕੇਸਿਸ ਆ ਜਿਹੜੇ ਉਹ 3267 ਨੇਗੇ। ਪੰਜਾਬ ਦੇ ਵਿੱਚ ਵੀ ਜਿਹੜਾ ਨੇ ਉਹ ਪਹਿਲਾਂ ਦੇ ਮੁਕਾਬਲੇ ਮੌਤਾਂ ਉਹ ਵੱਧਦੀਆਂ ਪਈਆਂ ਨੇ ਪਹਿਲਾਂ ਦੇ ਮੁਕਾਬਲੇ, ਜਿਹੜੇ ਕਿਉਂਕਿ ਕੇਸਿਸ ਵੀ ਆ ਰਹੇ ਨੇ ਹੋਰ ਨਵੇਂ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਜਿਹੜੇ ਕੇਸਿਸ ਨੇ ਆਉਂਦੇ ਜ਼ਰੂਰ ਪਏ ਨੇ, ਪਰ ਉਹਦੇ ਨਾਲ ਨਾਲ ਰਿਕਵਰੀ ਰੇਟ ਆ ਪਹਿਲਾਂ ਦੇ ਮੁਕਾਬਲੇ ਪੂਰੇ ਦੇਸ਼ ਦਾ ਜਿਹੜਾ ਉਹ ਵਧਿਆ, ਪਰ ਪੰਜਾਬ ਦਾ ਰਿਕਵਰੀ ਰੇਟ ਆ ਪਹਿਲਾਂ ਦੇ ਨਾਲੋਂ ਡਿੱਗਿਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਲੈ ਕੇ ਹੁਣ ਕਾਫੀ ਬਵਾਲ ਵੀ ਜਿਹੜਾ ਉਹ ਮਚ ਰਿਹਾ ਸੀ, ਤੇ ਕਹਿੰਦੇ ਉਸ ਦੀ ਮੌਤ ਦੀ ਹੋਵੇਗੀ ਹੁਣ ਜਾਂਚ। ਦੇਖੋ, ਗੱਲ ਇਹ ਆ ਕਿ ਉਹਦੀ ਮੌਤ ਦੀ ਜਾਂਚ ਹੋਣੀ ਤਾਂ ਖੈਰ ਕੋਈ ਵੀ ਬੰਦਾ ਇਸ ਤਰ੍ਹਾਂ ਦੇ ਨਾਲ ਮੌਤ ਹੁੰਦੀ ਆ ਤਾਂ ਉਸ ਮਾਮਲੇ 'ਚ ਜਾਂਚ ਜਾਂ ਪੜਤਾਲ ਹੋਣੀ ਲਾਜ਼ਮੀ ਆ, ਕਿਉਂਕਿ ਸੁਸਾਈਡ ਨੋਟ ਕੋਈ ਮਿਲਿਆ ਨਹੀਂ ਹੈ। ਪਰ ਦੂਜੇ ਪਾਸੇ ਤੋਂ ਇਹ ਵੀ ਚੀਜ਼ ਆ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੇ ਵੀ ਜਿਹੜਾ ਉਹ ਆਉਂਦੀਆਂ ਪਈਆਂ ਅਪਡੇਟ ਜਾਂ ਇਸ ਤਰ੍ਹਾਂ ਦੇ ਬਿਆਨਬਾਜ਼ੀ ਵੀ ਆਉਂਦੀ ਪਈ ਆ। ਕਈ ਭਾਜਪਾ ਲੀਡਰ ਹੀ ਆ ਉਹ ਇਸ ਤਰ੍ਹਾਂ ਦੇ ਨਾਲ ਆਖਦੇ ਪਏ ਨੇ, ਕਹਿੰਦੇ ਕਿ ਜਿਨ੍ਹਾਂ ਪ੍ਰੋਡਿਊਸਰਾਂ ਨੇ ਉਹਨੂੰ ਕੰਮ ਨਹੀਂ ਦਿੱਤਾ ਜਾਂ ਡਾਇਰੈਕਟਰਾਂ ਨੇ ਕੰਮ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਹੋਣਾ ਚਾਹੀਦਾ। ਤਾਂ ਇਹਦੇ ਨਾਲ ਨਾਲ ਇਹ ਹੈ ਕਿ ਬਿਹਤਰ ਇਹ ਹੋਏਗਾ ਕਿ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਆ, ਉਹਦੀ ਕਾਲ ਡਿਟੇਲ ਆ ਉਹ ਵੀ ਚੈੱਕ ਹੋਣੀ ਚਾਹੀਦੀ। ਜਿਸ ਤਰ੍ਹਾਂ ਦੇ ਨਾਲ ਹੁਣ ਜੇ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਜਿਹੜੀਆਂ ਨੇ ਉਹ ਕ੍ਰਾਈਮ ਬ੍ਰਾਂਚ ਆ ਉਹ ਵੀ ਇਨਵੈਸਟੀਗੇਸ਼ਨ ਕਰਦੀ ਪਈ ਆ, ਫੋਰੈਂਸਿਕ ਟੀਮ ਵੀ ਇਨਵੈਸਟੀਗੇਸ਼ਨ ਕਰਦੀ ਪਈ ਆ, ਬੰਬੇ ਪੁਲਿਸ ਆ ਮਹਾਰਾਸ਼ਟਰ ਦੀ ਉਹ ਆਪਣੇ ਲੈਵਲ ਦੇ ਉੱਤੇ ਕਰਦੀ ਪਈ ਹੈ। ਭਾਵ ਕਿ ਤਿੰਨੋਂ ਜਿਹੜੇ ਅਲੱਗ-ਅਲੱਗ ਐਂਗਲ ਦੇ ਤੋਂ ਆ ਜਿਹੜੀ ਉਹ ਜਾਂਚ ਹੁੰਦੀ ਪਈ ਆ।
ਹੁਣ ਅਨਿਲ ਦੇਸ਼ਮੁਖ ਨੇ ਜਿਹੜਾ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਆਖਿਆ, ਕਹਿੰਦੇ ਕਿ ਇਹ ਆਪਸੀ ਦੁਸ਼ਮਣੀ ਦੇ ਐਂਗਲ ਤੋਂ ਵੀ ਇਸ ਮਾਮਲੇ ਦੇ ਵਿੱਚ ਪੜਤਾਲ ਹੋਏਗੀ, ਪਤਾ ਲੱਗੇਗਾ ਕਿ ਆਖਰ ਕੋਈ ਇਸ ਤਰ੍ਹਾਂ ਦਾ ਮਾਮਲਾ ਤਾਂ ਨਹੀਂ ਹੈ। ਪਰ ਇਸ ਮਾਮਲੇ ਦੇ ਵਿੱਚ ਇਸ ਚੀਜ਼ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਆ, ਜਾਂ ਇਸ ਚੀਜ਼ ਦੇ ਉੱਤੇ ਵੀ ਫੋਕਸ ਕਰਨ ਦੀ ਲੋੜ ਆ ਕਿ ਘੱਟੋ ਘੱਟ ਪਰਿਵਾਰ ਦੀ ਸੈਟਿਸਫੈਕਸ਼ਨ ਵੀ ਦੇਖ ਲਈ ਜਾਏ, ਕਿ ਪਰਿਵਾਰ ਦੀ ਤਸੱਲੀ ਹੁੰਦੀ ਆ। ਦੂਸਰੀ ਗੱਲ ਇਹ ਵੀ ਹੈ ਕਿ ਇਹ ਨਾ ਹੋਏ ਕਿ ਇਸ ਮਾਮਲੇ ਦੇ ਵਿੱਚ ਆ ਕੇ ਜਾਂ ਥੋੜੇ ਟਾਈਮ ਬਾਅਦ ਪਤਾ ਲੱਗੇ ਕਿ ਇਸ ਮਾਮਲੇ ਦੇ ਵਿੱਚ ਆ ਕੇ ਕਿਸੇ ਨਾਲ ਕਿਰ ਕੱਢੀ ਜਾਂਦੀ ਆ, ਜਾਂ ਇਸ ਮਾਮਲੇ ਦੇ ਵਿੱਚ ਆ ਕੇ ਕੋਈ ਇਸ ਤਰ੍ਹਾਂ ਦੇ ਸ਼ਖਸ ਨੂੰ ਫਸਾ ਲੈ ਜਾਂਦਾ ਜਿਹੜਾ ਕੀ ਕਹਿ ਦਈਏ ਕਿ ਨਿਰਦੋਸ਼ ਹੋਵੇ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਵੀ ਬਚਣ ਦੀ ਲੋੜ ਆ। ਪਰ ਕੁੱਲ ਮਿਲਾ ਕੇ ਜਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੋਈ ਹੈ, ਘਟਨਾ ਹੋਈ ਆ, ਉਸ ਤੋਂ ਬਾਅਦ ਬਾਲੀਵੁੱਡ ਦੇ ਕਈ ਸਟਾਰ ਨੇ, ਵੱਡੇ ਲੋਕ ਨੇ ਜਿਹੜੇ ਬੋਲੇ ਨੇ, ਜਿਹਦੇ ਵਿੱਚ ਕੰਗਨਾ ਰਣੌਤ ਦਾ ਨਾਮ ਵੀ ਆਉਂਦਾ। ਉਹਨੇ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਖਾਸ ਕਰਕੇ ਕਾਫੀ ਖੁੱਲ ਕੇ ਤੁਸੀਂ ਇਹਦੀ ਵੀਡੀਓ ਸੁਣੋਗੇ ਤਾਂ ਕਾਫੀ ਚੀਜ਼ਾਂ ਜਿਹੜੀ ਉਹਨਾਂ ਨੇ ਬੋਲੀ ਹੈ। ਉਹਨਾਂ ਨੇ ਆਖਿਆ ਕਿ ਸੁਸ਼ਾਂਤ ਆ ਜਿਹੜਾ ਉਹ ਇਸ ਤਰ੍ਹਾਂ ਦੇ ਨਾਲ ਨਹੀਂ ਕਰ ਸਕਦਾ ਸੀ, ਬਲਕਿ ਉਹਨੂੰ ਕਮਜ਼ੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਮਜ਼ੋਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੋਰ ਵੀ ਕਈ ਨੇ, ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਨਾਲ ਟਵੀਟ ਕੀਤੇ ਆ, ਬੇਸ਼ੱਕ ਕਈਆਂ ਨੇ ਵੀਡੀਓ ਪੋਸਟ ਕਰਕੇ ਵੀ ਜਿਹੜਾ ਇਹਦੇ ਬਾਬਤ ਆ ਉਹ ਬੋਲੇ ਨੇ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਬਾਲੀਵੁੱਡ ਇੰਡਸਟਰੀ ਦੇ ਕਾਫੀ ਲੋਕ ਨੇ, ਉਹਦੇ ਵਿੱਚ ਵੱਡੇ ਛੋਟੇ ਸਾਰੇ ਆ ਜਾਂਦੇ ਆ, ਸਾਰਿਆਂ ਨੇ ਇਸ ਮਸਲੇ ਦੇ ਉੱਤੇ ਜ਼ਰੂਰ ਜਿਹੜਾ ਆਪਣੀ ਟਿੱਪਣੀ ਕੀਤੀ ਆ। ਸਾਰਿਆਂ ਨੇ ਖੁੱਲ੍ਹ ਕੇ, ਬੇਸ਼ੱਕ ਉਹਨਾਂ ਦੇ ਮਨ ਦੇ ਬਲਬਲੇ ਨੇ, ਉਹਨਾਂ ਸਾਰਿਆਂ ਨੇ ਉਹ ਪੇਸ਼ ਕੀਤੇ ਨੇ। ਭਾਵ ਕਿ ਕਈਆਂ ਨੇ ਜਿਹੜਾ ਉਹ ਸੱਤਾਧਾਰੀਆਂ ਦੇ ਉੱਤੇ ਵੀ ਨਿਸ਼ਾਨੇ ਲਾਏ ਆ, ਕਈਆਂ ਨੇ ਇਸ ਤਰ੍ਹਾਂ ਦੇ ਲੋਕਾਂ ਦੇ ਉੱਤੇ ਵੀ ਨਿਸ਼ਾਨੇ ਲਾਏ ਨੇ ਕਿ ਜਿਹੜੇ ਇਸ ਇੰਡਸਟਰੀ ਦੇ ਵਿੱਚ ਆਉਂਦੇ ਆ, ਗਰੁੱਪਿਜ਼ਮ ਕਰਦੇ ਆ, ਉਹ ਦੂਸਰਿਆਂ ਨੂੰ ਕੰਮ ਨਹੀਂ ਦਿੰਦੇ, ਜਾਂ ਜਿਹੜਾ ਉਹਨਾਂ ਦਾ ਸ਼ੋਸ਼ਣ ਹੁੰਦਾ ਪਿਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਆ। ਖੈਰ ਬਿਹਤਰ ਇਹ ਸੀ ਕਿ ਇਹ ਚੀਜ਼ਾਂ ਪਹਿਲਾਂ ਉਜਾਗਰ ਹੋ ਜਾਂਦੀਆਂ ਤਾਂ ਸ਼ਾਇਦ ਅਸੀਂ ਉਹਨੂੰ ਬਚਾ ਸਕਦੇ ਸੀ। ਇਸ ਨੌਜਵਾਨ ਜਾਂ ਇੱਕ ਟੈਲੈਂਟਡ ਆਰਟਿਸਟ ਆ ਜਿਹੜਾ, ਉਹਨੂੰ ਬਚਾਇਆ ਜਾ ਸਕਦਾ ਸੀ। ਪਰ ਫਿਰ ਵੀ ਜੇ ਕਿਤੇ ਹੁਣ ਵੀ ਸੰਭਲ ਜਾਂਦੇ ਤਾਂ ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਤਾਂ ਬਿਹਤਰ ਹੀ ਹੋਏਗਾ ਜੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਵੈਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਐਡਵੋਕੇਟ ਸੁਹੇਲ ਬਰਾੜ ਗ੍ਰਿਫਤਾਰ। ਦੇਖੋ, ਜਿਹੜਾ ਇਸ ਮਾਮਲੇ ਦੇ ਵਿੱਚ ਵੈਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਬੜਾ ਪੁਰਾਣਾ ਮਾਮਲਾ, ਇਸ ਮਾਮਲੇ ਦੇ ਉੱਤੇ ਕਿੰਨੀ ਰਾਜਨੀਤੀ ਹੋਈ ਹੈ ਸਾਰਿਆਂ ਨੂੰ ਪਤਾ। ਹੁਣ ਇਸ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਤੋਂ ਆ ਜਿਹੜਾ ਉਹਨਾਂ ਨੂੰ ਸੁਹੇਲ ਸਿੰਘ ਬਰਾੜ ਆ, ਇਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਜਿਹੜੀ ਗ੍ਰਿਫਤਾਰੀ ਹੋਈ ਆ ਇਹਨਾਂ ਦੀ ਰਿਹਾਇਸ਼ ਤੋਂ ਹੋਈ ਆ। ਇਹਦਾ ਜਿਹੜਾ ਦੱਸਦੇ ਨੇ ਕਿ ਇਹਨਾਂ ਨੇ ਜਿਹੜਾ ਗੋਲੀਆਂ ਦੇ ਨਿਸ਼ਾਨ ਆ ਉਹ ਇੱਕ ਪੈਲਟ ਜਿਪਸੀ ਦੇ ਉੱਤੇ ਬਣਾਏ ਸੀ, ਜਿਹੜੇ ਕਿ ਫੇਕ ਬਣਾਏ ਸੀ। ਉਹ ਜਿਪਸੀ ਕਿਹਦੀ ਸੀ? ਉਹ ਮੋਗਾ ਦੇ ਜਿਹੜੇ ਸਾਬਕਾ SSP ਆ ਚਰਨਜੀਤ ਸਿੰਘ ਬਰਾੜ, ਮਾਫ ਕਰਨਾ ਚਰਨਜੀਤ ਸਿੰਘ ਸ਼ਰਮਾ, ਤਾਂ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਪਸੀ ਦੇ ਉੱਤੇ ਬਣਾਏ ਸੀ, ਤੇ ਉਹ ਵੀ ਸ਼ਾਇਦ ਜਿਹੜਾ ਉਹਨਾਂ ਨੇ ਰਿਕਵਰ ਪਹਿਲਾਂ ਕੀਤੀ ਸੀ। ਇਸ ਚੀਜ਼ ਨੂੰ ਆ ਜਿਹੜਾ ਉਹ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਸਿੰਘ, ਕਿਉਂਕਿ ਉਹ ਇਸ ਸਿੱਟ ਦੇ ਆ ਜਿਹੜਾ ਉਹ ਇਨਵੈਸਟੀਗੇਸ਼ਨ ਚੱਲਦੀ ਪਈ ਆ ਇਹਦੇ ਚੀਫ ਨੇ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ। ਉਹਨਾਂ ਨੇ ਆਖਿਆ, ਕਹਿੰਦੇ ਕਿ ਇਹ ਇੱਕ ਅਰੈਸਟ ਹੋਈ ਆ, ਅਰੈਸਟ ਦੇ ਵਿੱਚ ਹੁਣ ਕੱਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਉਸ ਤੋਂ ਬਾਅਦ ਹੀ ਇਸ ਮਾਮਲੇ ਦੇ ਵਿੱਚ ਜਿਹੜਾ ਰਿਮਾਂਡ ਲੈ ਕੇ ਉਹ ਪੁੱਛਗਿੱਛ ਕੀਤੀ ਜਾਏਗੀ। ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਹੈ ਕਿ ਇਸ ਮਾਮਲੇ ਦੇ ਵਿੱਚ ਜੀ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਉਹਨਾਂ ਨੇ MLA ਮਨਤਾਰ ਸਿੰਘ ਬਰਾੜ, ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਇਨਕਲੂਡ ਕੀਤਾ ਸੀਗਾ। ਜਿਹੜੇ ਪਰਮਰਾਜ ਉਮਰਾ ਨੰਗਲ ਨੇ, IG ਨੇ ਪਰਮਰ, ਤਾਂ ਉਹਨਾਂ ਨੇ ਵੀ ਇਹ 'ਚ ਇਨਕਲੂਡ ਕੀਤਾ ਸੀਗਾ। ਮੋਗਾ ਦੇ SSP ਚਰਨਜੀਤ ਸ਼ਰਮਾ ਉਹ ਵੀ ਆਏ ਸੀਗੇ, ਇੱਕ SP ਪਰਮਜੀਤ ਸਿੰਘ ਸ਼ਰਪੰਨੂ ਸੀਗੇ, ਉਹ ਵੀ ਆਏ ਸੀਗੇ। ਬਲਜੀਤ ਸਿੱਧੂ ਸੀ, ਉਹਨਾਂ ਦਾ ਨਾਮ ਵੀ ਆਇਆ ਸੀ। ਇੱਕ SHO ਸੀਗੇ ਗੁਰਦੀਪ ਸਿੰਘ ਪੰਧੇਰ। ਤਾਂ ਇਹ ਸਾਰੇ ਆ ਜਿਹੜੇ ਇਹਨਾਂ ਨੂੰ ਆ ਉਹਦੇ ਵਿੱਚ ਇਨਕਲੂਡ ਕੀਤਾ ਗਿਆ ਸੀ, ਕਿਉਂਕਿ ਮਾਮਲਾ 2015 ਦਾ ਅਕਤੂਬਰ ਦਾ, ਤਾਂ ਮਾਮਲਾ ਵੀ ਕਾਫੀ ਪੁਰਾਣਾ ਹੋ ਗਿਆ। ਇਸ ਚੀਜ਼ ਨੂੰ ਲੈ ਕੇ ਲੋਕ ਵੀ ਕਿਤੇ ਨਾ ਕਿਤੇ, ਬੇਸ਼ੱਕ ਉਹ ਜਿਹੜਾ ਕੋਈ ਵੀ ਹੋਵੇ, ਤਾਂ ਉਹ ਐਟਲੀਸਟ ਇਹ ਚਾਹੁੰਦਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਸੱਚ ਸਾਹਮਣੇ ਆ ਜੇ, ਤਾਂ ਲੋਕ ਵੀ ਇਸ ਚੀਜ਼ ਦੀ ਉਡੀਕ ਕਰਦੇ ਪਏ, ਕਿਉਂਕਿ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਇਹਦੇ ਤੇ ਰਾਜਨੀਤੀ ਵੀ ਹੋਈ ਹੈ। ਲਗਾਤਾਰ ਵੋਟ ਬੈਂਕ ਆ ਜਿਹੜਾ ਉਹਨੂੰ ਆਪਣੇ ਪਾਲੇ ਦੇ ਵਿੱਚ ਕਰਨ ਦੇ ਲਈ ਵੀ ਵਰਤਿਆ ਗਿਆ। ਜੇ ਕਿਤੇ ਇਸ ਮਾਮਲੇ ਦੇ ਵਿੱਚ ਪੜਤਾਲ ਹੋ ਜਾਂਦੀ ਆ, ਜਾਂ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਸਾਹਮਣੇ ਆ ਜਾਂਦੀ ਹੈ, ਜਾਂ ਇਹ ਮਾਮਲਾ ਸੋਲਵ ਹੋ ਜਾਂਦਾ, ਤਾਂ ਕਿਤੇ ਨਾ ਕਿਤੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਾਂ ਲੋਕਾਂ ਦੀ ਭਾਵਨਾਵਾਂ ਨੂੰ ਘੱਟੋ ਘੱਟ ਇਹ ਕਿ ਰਾਜਨੀਤਿਕ ਲੋਕ ਆ ਜਿਹੜੇ ਉਹ ਇਸ ਮੁੱਦੇ ਦੇ ਉੱਤੇ ਨਹੀਂ ਵਰਤ ਸਕਣਗੇ। ਤਾਂ ਇਹ ਬਿਹਤਰ ਹੋਏਗਾ ਕਿ ਇਹਦਾ ਜਲਦੀ ਤੋਂ ਜਲਦੀ ਨਿਪਟਾਰਾ ਹੋ ਜਾਏ ਜੀ। ਜੀ, ਲੋਕਾਂ ਦਾ ਬਹੁਤ ਚਿਰ ਤੋਂ ਇੰਤਜ਼ਾਰ ਆ। ਚਲੋ ਉਮੀਦ ਹੀ ਕਰ ਸਕਦੇ ਹਾਂ
ਬਾਕੀ ਜਾਣਦੇ ਹੀ ਆ ਇਹ ਕਿੰਨਾ ਕੁ ਜਿਹੜਾ ਇਹ ਕੰਮ ਉਸ ਹਿਸਾਬ ਨਾਲ ਕਰ ਰਹੇ ਆ। ਹਾਂ ਬਿਲਕੁਲ ਬਿਲकुल ਰਾਜ ਕਰਨਵੀਰ ਜੀ, ਕਿਉਂਕਿ ਸਿੱਟ ਬੜੀਆਂ ਬਣਦੀਆਂ ਨੇ। ਅਸੀਂ ਦੇਖਦੇ ਹਾਂ ਕਿ ਹਰ ਇੱਕ ਦੂਜੇ ਚੌਥੇ ਮਾਮਲੇ ਦੇ ਉੱਤੇ ਸਿੱਟ ਬਣੀ ਹੁੰਦੀ ਹੈ, ਪਰ ਉਸ ਮਾਮਲੇ 'ਚ ਜਾ ਕੇ ਜਿਸ ਤਰ੍ਹਾਂ ਦੇ ਨਾਲ ਇਹ ਸਿੱਟ ਬਣਦੀ ਆ, ਕਿਉਂਕਿ ਸਾਡੇ ਤਾਂ ਅਕਸਰ ਪੰਜਾਬੀਆਂ ਦੀ ਆਦਤ ਆ ਕਿ ਉਸ ਸਿੱਟ ਨੂੰ ਇਹਨੂੰ ਜਿਹੜਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਗ੍ਹਾ ਇਸ ਤੋਂ ਘੱਟ, ਬਲਕਿ ਇਸ ਤਰ੍ਹਾਂ ਦੇ ਨਾਲ ਸਿੱਟ ਕਰਕੇ ਕਿ ਇਹ ਤਾਂ ਜਿਹੜੀ ਸਿੱਟ ਬਣੀ ਆ ਇਹਨੇ ਬੈਠ ਹੀ ਜਾਣਾ 2-4 ਦਿਨਾਂ ਬਾਅਦ, ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਜ਼ਿਆਦਾ ਟਰੋਲਿੰਗ ਹੁੰਦੀ ਆ। ਜੀ ਜੀ। ਯੂਪੀ ਦੇ ਵਿੱਚ ਸਿੱਖ ਕਿਸਾਨਾਂ ਦੇ ਨਾਲ ਧੱਕੇ ਦੀ ਖਬਰ ਆ ਰਹੀ ਹੈ, ਕੈਪਟਨ ਨੇ ਵੀ ਕਹਿੰਦੇ ਲਿਆ ਨੋਟਿਸ ਇਸ ਚੀਜ਼ ਦਾ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਚੀਜ਼ ਨੂੰ ਲੈ ਕੇ ਨੋਟਿਸ ਲਿਆ ਗਾ, ਕਿਉਂਕਿ ਉੱਥੇ ਜਿਹੜਾ ਦੇਖੋ ਗੱਲ ਇਹ ਹੈ ਕਿ ਇਕੱਲੇ ਯੂਪੀ ਦੇ ਵਿੱਚ ਨਹੀਂ ਹੈ, ਤੁਸੀਂ ਕਿਤੇ ਵੀ ਜਾਓਗੇ ਜਿੱਥੇ ਕਿਤੇ ਘੱਟ ਗਿਣਤੀ ਲੋਕ ਆ ਤਾਂ ਉਹਨਾਂ ਨਾਲ ਜਿਹੜੀ ਜ਼ਿਆਦਤੀ ਆ ਉਹਦੇ ਮਾਮਲੇ ਆ ਜਿਹੜੇ ਉਹ ਆਉਂਦੇ ਰਹਿੰਦੇ ਨੇ। ਤਾਂ ਹੁਣ ਉੱਥੇ ਕੀ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਹਟਾਏ ਜਾਣ ਦੀ ਜਿਹੜੀ ਉਹ ਰਿਪੋਰਟ ਆਉਂਦੀਆਂ ਨੇ, ਕਈ ਮੀਡੀਆ ਦੇ ਵਿੱਚ ਇਹ ਖਬਰਾਂ ਨਸ਼ਰ ਵੀ ਹੁੰਦੀਆਂ ਨੇ। ਤਾਂ ਇਹ ਖਬਰ ਜਿੱਦਾਂ ਨਸ਼ਰ ਹੋਈ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਉਹ ਸਿੱਖ ਕਮਿਊਨਿਟੀ ਆ ਕਿਤੇ ਨਾ ਕਿਤੇ ਜ਼ਿਆਦਾ, ਤਾਂ ਇੱਥੇ ਬੋਲਣਾ ਬਣਦਾ ਵੀ ਸੀ ਕੈਪਟਨ ਅਮਰਿੰਦਰ ਸਿੰਘ ਦਾ, ਪਰ ਉਹਨਾਂ ਨੇ ਆਖਿਆ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ ਸਿੱਖ ਕਿਸਾਨ ਆ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੁੰਦੀ ਪਈ ਆ, ਉਸ ਦਾ ਜਿਹੜਾ ਮੁੱਦਾ ਉਹ ਕਹਿੰਦੇ ਕਿ ਮੈਂ ਜਿਹੜਾ ਯੂਪੀ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ ਉਹਨਾਂ ਕੋਲ ਚੁੱਕਣਾ ਤੇ ਨਾਲ ਦੀ ਨਾਲ ਅਮਿਤ ਸ਼ਾਹ ਗ੍ਰਹਿ ਮੰਤਰੀ ਕੋਲ ਚੁੱਕਣ ਦਾ ਇਹਨਾਂ ਨੇ ਜਿਹੜਾ ਇੱਕ ਸਟੇਟਮੈਂਟ ਦਿੱਤੀ ਆ। ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਇਹ ਕਦੋਂ ਇਸ ਮੁੱਦੇ ਨੂੰ ਚੁੱਕਦੇ ਆ ਤੇ ਉਸ ਤੋਂ ਬਾਅਦ ਅੱਗੇ ਕਾਰਵਾਈ ਕੀ ਹੁੰਦੀ ਆ, ਕੀ ਉਹਨਾਂ ਲੋਕਾਂ ਨੂੰ ਇਨਸਾਫ ਮਿਲਦਾ, ਇਹ ਵੀ ਦੇਖਣਾ ਬਿਹਤਰ ਹੋਏਗਾ। ਦੂਸਰੀ ਗੱਲ ਇਹ ਵੀ ਹੈ ਇਸ ਮਾਮਲੇ ਦੇ ਵਿੱਚ ਕਿ ਇਸ ਮਾਮਲੇ ਨੂੰ ਬਹੁਤਾ ਮੀਡੀਆ ਨੇ ਜਿਹੜਾ ਉਹ ਖਬਰ ਨੂੰ ਸਪੇਸ ਨਹੀਂ ਦਿੱਤੀ, ਇਹ ਵੀ ਚੀਜ਼ ਦੇਖਣ ਵਾਲੀ ਆ। ਤਾਂ ਇਹਨੂੰ ਸਪੇਸ ਦੇਣੀ ਵੀ ਬਣਦੀ ਆ। ਹੋ ਸਕਦਾ ਕਿ ਨੈਸ਼ਨਲ ਮੀਡੀਆ ਨੇ ਇਹਨੂੰ ਥੋੜਾ ਬਹੁਤ ਕਵਰ ਕੀਤਾ ਹੋਏ, ਪਰ ਸਾਡੇ ਇੱਧਰ ਜਿਹਦੀ ਗੱਲ ਕਰ ਲਈਏ ਕਿ ਪੰਜਾਬੀ ਮੀਡੀਆ ਦੀ ਜਾਂ ਪੰਜਾਬ ਦੇ ਮੀਡੀਆ ਦੀ, ਉਹ ਇਸ ਚੀਜ਼ ਦੇ ਉੱਤੇ ਉਹਨਾਂ ਨੇ ਬਹੁਤਾ ਫੋਕਸ ਜਾਂ ਬਹੁਤੀਆਂ ਰਿਪੋਰਟਾਂ ਦੇਖਣ ਨੂੰ ਨਹੀਂ ਮਿਲੇਗਾ। ਤਾਂ ਚਾਹੀਦਾ ਹੈ ਕਿ ਇਸ ਮਾਮਲੇ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਉਹਨਾਂ ਕਿਸਾਨਾਂ ਦੀ ਗੱਲ ਆ ਜਿਹੜੀ ਉਹਨਾਂ ਦੀ ਪੱਖ ਰੱਖਣਾ ਚਾਹੀਦਾ, ਉਹ ਮੀਡੀਆ ਦੇ ਸਾਹਮਣੇ ਜਾਂ ਆਉਣ ਜਾਂ ਮੀਡੀਆ ਉਹਨਾਂ ਤੱਕ ਪਹੁੰਚ ਕਰੇ ਤਾਂ ਜੋ ਇਸ ਮਾਮਲੇ ਦੇ ਵਿੱਚ ਜਿਹੜਾ ਹੋਰ ਲੋਕਾਂ ਨੂੰ ਪਤਾ ਲੱਗੇ। ਦੂਸਰੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਕਿਤੇ ਨਾ ਕਿਤੇ ਮੁੱਖ ਮੰਤਰੀ ਲਈ ਜਾਂ ਹੋਰ ਲੋਕ ਨੇ ਜਿਹੜੇ ਉਹਨਾਂ ਦੀ ਹਮਾਇਤ ਦੇ ਵਿੱਚ ਕਰਨਾ ਚਾਹੁੰਦੇ ਆ, ਉਹਨਾਂ ਲਈ ਵੀ ਬਿਹਤਰ ਹੋ ਜਾਏਗਾ ਕਿ ਉਹਨਾਂ ਨੂੰ ਪੂਰਾ ਮਾਮਲਾ ਪਤਾ ਲੱਗ ਜਾਏਗਾ। ਫਿਰ ਦੂਸਰੀ ਗੱਲ ਇਹ ਕਿ ਇਹਦੇ ਨਾਲ ਸਰਕਾਰ ਦੇ ਉੱਤੇ ਜਾਂ ਕਹਿ ਦਈਏ ਕਿ ਸੱਤਾਧਾਰੀਆਂ ਉੱਤੇ ਵੀ ਪ੍ਰੈਸ਼ਰ ਬਣੇਗਾ। ਥੋੜਾ ਬਹੁਤ ਹੋ ਸਕਦਾ ਕਿ ਇਹਦਾ ਹੱਲ ਆ ਜਾਂ ਉਹਨਾਂ ਨੂੰ ਕੋਈ ਕਹਿ ਦਈਏ ਕਿ ਉਹਨਾਂ ਦਾ ਨਿਪਟਾਰਾ ਉਹ ਥੋੜਾ ਜਿਹਾ ਜਲਦੀ ਹੋ ਜੇ। ਜੀ 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 ਜੀ। ਅਤੇ ਜਸਪਾਲ ਜੀ ਇਹ ਵੀ ਮੀਡੀਆ ਦੀ ਤੁਸੀਂ ਗੱਲ ਕਰਦੇ ਆ, ਸਿੱਧੂ ਵਾਲੇ ਤੇ ਸਿੱਧੂ ਮੂਸੇ ਵਾਲੇ ਦੇ ਨਾਲ ਤੇ ਚੰਗਾ ਉਹਨਾਂ ਦਾ ਆਮੋ ਸਾਹਮਣੇ ਆ, ਪਰ ਜਿੱਦਾਂ ਆਪਾਂ ਕਿਸਾਨੀ ਦੀ ਵੀ ਦੇਖਿਆ ਪਿਛਲੇ ਦਿਨਾਂ ਦੇ ਵਿੱਚ, ਬਾਕੀ ਮੀਡੀਆ ਕਿਤੇ ਨਾ ਕਿਤੇ ਉਹ ਚੀਜ਼ਾਂ ਦੇ ਉੱਤੇ ਚੁੱਪ ਆ ਤੇ ਕਈ ਹੋਰ ਚੀਜ਼ਾਂ ਦੇ ਦੁਆਲੇ ਹੋ ਜਾਂਦਾ, ਜਿਹੜੀਆਂ ਅਹਿਮ ਖਬਰਾਂ ਉਸ ਦੇ ਉੱਤੋਂ ਅੱਖਾਂ ਹੀ ਜਿਹੜੀਆਂ ਫੇਰ ਜਾਂਦਾ। ਬਿਲਕੁਲ ਬਿਲਕੁਲ ਜੀ, ਬਿਲਕੁਲ ਰਾਜ ਕਰਨਗੇ ਜੀ। ਦੇਖੋ ਗੱਲ ਇਹ ਆ, ਮੈਂ ਤੁਹਾਨੂੰ ਛੋਟੀ ਜਿਹੀ ਇੱਕ ਉਦਾਹਰਨ ਦਿੰਦੇ ਹਾਂ। ਆਪਾਂ 10 ਦਿਨ ਹੋ ਗਏ, ਮੈਨੂੰ ਲੱਗਦਾ ਸ਼ਾਇਦ 10 ਜਾਂ 11 ਦਿਨ ਹੀ ਹੋ ਗਏ ਹੋਣਗੇ, ਹੋ ਸਕਦਾ ਇੱਕ ਅੱਧਾ ਦਿਨ ਮੈਨੂੰ ਫਰਕ ਹੋਏ, ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧੀਆਂ ਪਈਆਂ। ਇਹਦੀ ਛੋਟੀ ਜਿਹੀ ਤੁਸੀਂ ਖਬਰ ਦੇਖੋਗੇ ਜਾਂ ਕਿਤੇ ਹੋ ਸਕਦਾ ਤੁਸੀਂ ਅਖਬਾਰ ਤੇ ਕਿਤੇ ਦੇਖ ਲਓ, ਛੋਟੀ ਜਿਹੀ ਸਿੰਗਲ ਕਾਲਮ ਦੀ ਖਬਰ ਤੁਹਾਨੂੰ ਦੇਖਣ ਨੂੰ ਮਿਲੇਗੀ। ਹੋ ਸਕਦਾ ਕਿ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲਈਏ, ਹੋ ਸਕਦਾ ਤੁਹਾਨੂੰ ਕੋਈ ਛੋਟੀ ਮੋਟੀ ਖਬਰ ਕਿਤੇ ਕੋਈ ਦਿਹਾੜੀ ਦੇ ਵਿੱਚ ਕੋਈ ਮਿੰਟ 2 ਮਿੰਟ ਦੀ ਹੋ ਸਕਦਾ ਦੇਖਣ ਨੂੰ 2-4 ਮਿੰਟ ਦੀ ਮਿਲ ਜੇ, ਪਰ ਉਸ ਤੋਂ ਜ਼ਿਆਦਾ ਸਿੱਧੂ ਮੂਸੇਵਾਲੇ ਦਾ ਮੁੱਦਾ ਉਹ ਜ਼ਿਆਦਾ ਭਖਿਆ ਪਿਆ ਮੁੱਦਾ ਵੀ ਨਹੀਂ ਹੈ, ਇਹਨੂੰ ਸਗੋਂ ਦੀ ਮੁੱਦਾ ਬਣਾਇਆ ਜਾ ਰਿਹਾ ਇਸ ਚੀਜ਼ ਨੂੰ। ਤਾਂ ਉਹ ਦੇਖੋ ਗੱਲ ਇਹ ਹੈ ਕਿ ਦੂਸਰੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਬਠਿੰਡਾ ਪੁਲਿਸ ਨੇ ਵੀ, ਸ਼ਾਇਦ ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ, ਬਠਿੰਡਾ ਪੁਲਿਸ ਨੇ ਵੀ ਇੱਕ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿਹੜਾ ਇਹਨੇ ਪੱਤਰਕਾਰ ਨੂੰ ਧਮਕੀਆਂ ਦਿੱਤੀਆਂ ਸੀ। ਅੱਜ ਉਸ ਤੋਂ ਬਿਨਾਂ ਬਰਨਾਲਾ ਹੋ ਗਿਆ, ਬਠਿੰਡਾ ਹੋ ਗਿਆ, ਸਾਰੀ ਜਗ੍ਹਾ ਉੱਤੇ ਕੱਲ੍ਹ ਮੰਗ ਪੱਤਰ ਵੀ ਦਿੱਤੇ ਗਏ। ਬਰਨਾਲਾ ਦੇ ਵਿੱਚ ਅੱਜ ਪੱਤਰਕਾਰ ਭਾਈਚਾਰੇ ਨੇ ਉੱਥੇ ਰੋਸ ਕੀਤਾ, ਇਹਦਾ ਪੁਤਲਾ ਵੀ ਫੂਕਿਆ। ਤਾਂ ਉਹ ਵੀ ਜਿਹੜੀਆਂ ਨੇ ਕਿਤੇ ਨਾ ਕਿਤੇ ਖਬਰਾਂ ਨੇ ਉਹ ਸੁਰਖੀਆਂ ਦੇ ਵਿੱਚ ਆਈਆਂ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਇਹਨੂੰ ਸ਼ਾਇਦ ਜਾਂ ਇਸ ਮਾਮਲੇ ਨੂੰ ਜਾਂ ਸਿੱਧੂ ਮੂਸੇਵਾਲੇ ਬਾਰੇ ਬਹੁਤੀ ਕੋਈ ਗੱਲ ਕਰਨੀ ਬਣਦੀ ਨਹੀਂ। ਬਿਹਤਰ ਹੈ ਕਿ ਹੋਰ ਬੜੇ ਮੁੱਦੇ ਨੇ ਉਹਨਾਂ ਉੱਤੇ ਚਰਚਾ ਹੋ ਜੇ, ਉਹਨਾਂ ਉੱਤੇ ਗੱਲਬਾਤ ਹੋ ਜੇ, ਜਾਂ ਕਹਿ ਦਈਏ ਕਿ ਅਹਿਮ ਮੁੱਦੇ ਨੇ ਜਾਂ ਜਿਹੜੇ ਕਿ ਘੱਟੋ ਘੱਟ ਇਹ ਆ ਕਿ ਉਹਨਾਂ ਜਿਹੜਾ ਮਹਿੰਗਾਈ ਵੱਧਦੀ ਪਈ ਆ ਉਸ ਮੁੱਦੇ ਉੱਤੇ ਗੱਲਬਾਤ ਹੋ ਜੇ, ਨਸ਼ੇ ਦੇ ਮੁੱਦੇ ਉੱਤੇ ਗੱਲਬਾਤ ਹੋ ਜੇ। ਨਸ਼ੇ ਦੇ ਮੁੱਦੇ ਉੱਤੇ ਛੋਟੀ ਜਿਹੀ ਇੱਕ ਖਬਰ ਆਪਾਂ ਸਾਂਝੀ ਕਰ ਲੈਂਦੇ ਹਾਂ। ਪੰਜਾਬ ਦੇ ਸ਼ਾਇਦ ਹੁਸ਼ਿਆਰਪੁਰ ਤੋਂ ਆ, ਉੱਥੇ ਮਹਿਲਪੁਰ ਇੱਕ ਪਿੰਡ ਆ, ਉੱਥੇ ਇੱਕ ਪਰਿਵਾਰ ਦੇ 3 ਬੇਟੇ ਸੀ। ਤਿੰਨਾਂ ਦੇ ਵਿੱਚੋਂ ਉਹਨਾਂ ਦੇ ਰਾਜ ਕਰਨਵੀਰ ਜੀ ਤਿੰਨੋਂ ਬੱਚੇ ਜਿਹੜੇ ਉਹ ਨਸ਼ੇ ਦੀ ਭੇਂਟ ਚੜ੍ਹ ਗਏ। 2 ਬੱਚੇ ਉਹਨਾਂ ਦੇ ਇਟਲੀ ਸੀਗੇ ਪਹਿਲਾਂ ਵਸਦੇ, ਉਹ ਉੱਥੇ ਨਸ਼ੇ ਨੇ ਖਾ ਲਏ, ਓਵਰਡੋਜ਼ ਨਾਲ ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹਨਾਂ ਦੀ ਬੁੱਢੀ ਮਾਂ ਇੱਥੇ ਸਦਮਾ ਲੈ ਗਈ, ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਤੀਜਾ ਬੱਚਾ ਤੇ ਇੱਕ ਪਿਓ ਬੱਚਾ ਸੀ, ਦੋਨੇ ਪਿਓ ਪੁੱਤ ਇੱਥੇ ਰਹਿੰਦੇ ਸੀਗੇ। ਹੁਣ ਪੁੱਤ ਆ ਜਿਹੜਾ ਉਹ ਤੀਸਰਾ ਸੀਗਾ,
ਉਹ ਵੀ ਚਲਾ ਗਿਆ ਨਸ਼ੇ ਦੀ ਭੇਟ, ਉਹ ਵੀ ਓਵਰਡੋਜ਼ ਨਾਲ ਮੌਤ ਹੋ ਗਈ। ਹੁਣ ਇੱਕ ਬਜ਼ੁਰਗ ਰਹਿ ਗਿਆ 60 ਸਾਲਾਂ ਦਾ, ਹੁਣ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਨਾਲ ਸਰਵਾਈਵ ਕਰੇਗਾ। ਉਹਨੂੰ ਹੋ ਸਕਦਾ ਕਿ ਸਾਹਮਣੇ ਨਾ ਕੋਈ ਬੋਲੇ, ਪਰ ਪਿੱਠ ਪਿੱਛੇ ਇਸ ਤਰ੍ਹਾਂ ਦੇ ਤਾਨੇ ਸੁਣਨ ਨੂੰ ਤਾਂ ਮਿਲਣਗੇ ਨਾ ਕਿ ਪੋਤੇ ਦੇ ਨਸ਼ੇੜੀ ਸੀਗੇ, ਉਹ ਕਿਸ ਤਰ੍ਹਾਂ ਦੇ ਨਾਲ ਆਪਣਾ ਬੁਢਾਪਾ ਕੱਟੇਗਾ। ਤਾਂ ਇਸ ਤਰ੍ਹਾਂ ਦੇ ਮੁੱਦਿਆਂ ਉੱਤੇ ਵੀ ਚਰਚਾ ਹੋਣੀ ਲੋੜ ਆ। ਇਸ ਤਰ੍ਹਾਂ ਦੀਆਂ ਖਬਰਾਂ ਵੀ ਹੈ ਜਿਹੜੀਆਂ ਉਹ ਮੀਡੀਆ 'ਚ ਨਸ਼ਰ ਹੋਣੀਆਂ ਚਾਹੀਦੀਆਂ। ਇਹ ਬਲਕਿ ਇਹਨਾਂ ਨੂੰ ਉਨੀ ਸਪੇਸ ਨਹੀਂ ਮਿਲਦੀ ਜਿੰਨੀਆਂ ਕਿ ਇਸ ਤਰ੍ਹਾਂ ਦੇ ਨਾਲ ਊਟ ਪਟਾਂਗ ਇੱਧਰ ਉੱਧਰ ਦੀ ਹੋ ਗਈ, ਫਲਾਣੇ ਨੇ ਫਲਾਣੇ ਨੂੰ ਕੀ ਕਹਿਤਾ, ਫਲਾਣੇ ਨੇ ਫਲਾਣੇ ਸਿੰਗਰ ਨੇ ਫਲਾਣੇ ਨੂੰ ਚੈਲੰਜ ਕਰਤਾ ਸੀ। ਇਸ ਤਰ੍ਹਾਂ ਦੀ ਅਸੀਂ ਅਕਸਰ ਹੀ ਦੇਖਦੇ ਹਾਂ ਜੀ। ਜੀ ਜੀ, ਇਹ ਵੀ ਕਿਤੇ ਬਹੁਤ ਮਾੜੀ ਚੀਜ਼ ਆ, ਕਿਉਂਕਿ ਅਜਿਹੀਆਂ ਖਬਰਾਂ ਦੇ ਮਗਰ ਲਾਈ ਲੱਗ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਜਿਹੜੀ ਪੀੜ੍ਹੀ ਉਹ ਜ਼ਿਆਦਾ ਲੱਗੀ ਆ, ਅਤੇ ਅਹਿਮ ਖਬਰਾਂ ਤੋਂ ਉਹ ਸੁਰਖਰੂ ਨੇ, ਉਹਨਾਂ ਦੇ ਵੱਲ ਉਹਨਾਂ ਦਾ ਧਿਆਨ ਜਿਹੜਾ ਉਹ ਨਹੀਂ ਜਾ ਰਿਹਾ। ਇਹ ਆਉਣ ਵਾਲੇ ਸਮੇਂ ਦੇ ਲਈ, ਭਵਿੱਖ ਲਈ ਜਿਹੜਾ ਇਹ ਮਾੜਾ ਸਾਬਿਤ ਹੋ ਸਕਦਾ ਆ। ਅਤੇ ਜਾਂਦੇ ਜਾਂਦੇ ਆਪਾਂ ਜਸਪਾਲ ਜੀ, ਜਿਹੜੀ ਖਬਰ ਇੱਕ ਆ ਰਹੀ ਆ ਵੀ ਆਮ ਆਦਮੀ ਪਾਰਟੀ ਦੇ ਦੁਆਰਾ ਇੱਕ ਜਿਹੜੀ ਮੀਟਿੰਗ ਕੀਤੀ ਗਈ ਹੈ, ਕਹਿੰਦੇ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ, ਖਾਸ ਕਰਕੇ ਦਲਿਤਾਂ ਤੇ ਗਰੀਬਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਲੈ ਕੇ। ਹਾਂ ਬਿਲਕੁਲ, ਉਹ ਆਮ ਆਦਮੀ ਪਾਰਟੀ ਨੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਇਹਨਾਂ ਨੇ ਐਸਸੀ ਵਰਗ, ਸ਼ਾਇਦ ਐਸਸੀ ਵਰਗ ਦੀ ਮੀਟਿੰਗ ਹੋਈ ਆ। ਉਹਦੇ ਵਿੱਚ ਕਹਿੰਦੇ ਕਿ ਦਲਿਤ ਤੇ ਗਰੀਬ ਨੇ ਜਿਹੜੇ, ਉਹਨਾਂ ਦੇ ਨਾਲ ਧੱਕੇਸ਼ਾਹੀ ਜਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਉਹਨੂੰ ਲੈ ਕੇ ਆ। ਵੈਸੇ ਆਮ ਆਦਮੀ ਪਾਰਟੀ ਥੋੜ੍ਹੀ ਜਿਹੀ ਪਹਿਲਾਂ ਦੇ ਕੰਪੈਰੇਟਿਵ ਜ਼ਰੂਰ ਐਕਟਿਵ ਹੋਈ ਆ। ਜਿਸ ਤਰ੍ਹਾਂ ਦੇ ਨਾਲ ਬਿਜਲੀ ਦਾ ਮੁੱਦਾ ਇਹਨਾਂ ਨੇ ਛੇੜਿਆ, ਉਹਦੇ 'ਤੇ ਵੀ ਖਾਸੀ ਬਹਿਸ ਹੋਈ। ਬੇਸ਼ੱਕ ਇਹਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਉਹ ਅਕਾਲੀ ਦਲ ਆ ਉਹ ਵੀ ਆਪਣੇ ਲੈਵਲ 'ਤੇ ਲੱਗ ਗਿਆ, ਪਰ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਇਸ ਮੁੱਦੇ 'ਤੇ ਗੱਲ ਹੋਰ ਹੋ ਜਾਣੀ ਚਾਹੀਦੀ ਸੀ। ਜੇ ਗੱਲ ਥੋੜ੍ਹੀ ਜਿਹੀ ਹੋਰ ਲੰਬੀ ਜਾਂਦੀ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਜ਼ਰੂਰ ਫਾਇਦਾ ਹੁੰਦਾ, ਪਰ ਉਸ ਤੋਂ ਬਾਅਦ ਉਸ ਮਾਮਲੇ ਦੇ ਉੱਤੇ ਵੀ ਕੋਈ ਬਹੁਤਾ ਹੋਇਆ ਨਹੀਂ। ਹੁਣ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਛੇੜੇ ਤਾਂ ਘੱਟੋ ਘੱਟ ਇਸ ਮਾਮਲੇ ਨੂੰ ਇੱਕ ਬੰਨੇ ਲਾ ਦੇਣ, ਜਾਂ ਥੋੜ੍ਹਾ ਜਿਹਾ ਸਰਕਾਰ ਦੇ ਉੱਤੇ, ਕਿਉਂਕਿ ਵਿਰੋਧੀ ਧਿਰ ਜਾਂ ਜਿਹੜਾ ਵਿਰੋਧੀ ਪਾਰਟੀਆਂ ਨੇ ਤਾਂ ਉਹਨਾਂ ਦਾ ਇਹ ਹੱਕ ਬਣਦਾ ਕਿ ਉਹ ਘੱਟੋ ਘੱਟ ਉਸ ਵੇਲੇ ਤਾਂ ਲੋਕਾਂ ਦੇ ਨਾਲ ਖੜਨ, ਜਾਂ ਉਸ ਵੇਲੇ ਤਾਂ ਲੋਕਾਂ ਦੀ ਗੱਲ ਕਰਨ ਜਦੋਂ ਸੱਤਾ ਦੇ ਵਿੱਚ ਨਹੀਂ, ਕਿਉਂਕਿ ਸੱਤਾ ਜਾ ਕੇ ਸਾਰੇ ਅਸੀਂ ਦੇਖਦੇ ਹਾਂ ਕਿ ਭੁੱਲ ਜਾਂਦੇ। ਪਰ ਹੁਣ ਜੇ ਕਿਤੇ ਆਮ ਆਦਮੀ ਪਾਰਟੀ ਥੋੜ੍ਹਾ ਜਿਹਾ ਫਲੋ ਬਣਾਉਂਦੀ ਆ ਤਾਂ ਇਹਦੇ ਨਾਲ ਇਹ ਆ ਕਿ ਇਹਨਾਂ ਦੇ ਨਾਲ ਵੋਟ ਬੈਂਕ ਵੀ ਜੁੜੇਗਾ। ਦੂਸਰਾ ਇਹ ਹੈ ਕਿ ਇਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਵੀ ਬਣੇਗਾ, ਕਿਉਂਕਿ ਲਗਾਤਾਰ ਮੀਡੀਆ ਦੇ ਵਿੱਚ ਖਬਰਾਂ ਆਉਣਗੀਆਂ, ਨਸ਼ਰ ਹੋਣਗੀਆਂ, ਤਾਂ ਉਹ ਥੋੜ੍ਹਾ ਜਿਹਾ ਇਹ ਹੋ ਸਕਦਾ ਕਿ ਲੋਕਾਂ ਦਾ ਇਹਦੇ ਨਾਲ, ਬੇਸ਼ੱਕ ਸਰਕਾਰ ਸੁੱਤੀ ਪਈ ਹੈ, ਕਿਉਂਕਿ ਜਦੋਂ ਦਾ ਕਰੋਨਾ ਵਾਇਰਸ ਦਾ ਕਹਿਰ ਆ ਜਿਹੜਾ ਉਹ ਵਧਿਆ, ਉਸ ਤੋਂ ਬਾਅਦ ਆ ਕੇ ਤਾਂ ਸਰਕਾਰ ਬਿਲਕੁਲ ਹੀ ਸਾਇਲੈਂਟ ਹੋ ਗਈ ਆ। ਸਗੋਂ ਸਰਕਾਰ ਲਈ ਤਾਂ ਇਹ ਵੀ ਆਖਿਆ ਜਾ ਸਕਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਉਸ ਤਰ੍ਹਾਂ ਦੇ ਲੋਕਾਂ ਤੋਂ ਲਾਹਨਤਾਂ ਜਾਂ ਜਿਹੜੇ ਬੇਸ਼ੱਕ ਉਹਨਾਂ ਦੇ ਆਪਣੇ ਹੋਣ, ਉਹਨਾਂ ਨੇ ਵੀ ਤੰਗ ਪਰੇਸ਼ਾਨ ਕਰਨਾ ਘੱਟ ਕਰ ਦਿੱਤਾ। ਤਾਂ ਜੇ ਕਿਤੇ ਇਸ ਮੁੱਦੇ 'ਤੇ ਜ਼ਿਆਦਾ ਚਰਚਾ ਹੁੰਦੀ ਹੈ, ਗੱਲਬਾਤ ਹੁੰਦੀ ਆ, ਤਾਂ ਇਸ ਮਾਮਲੇ ਦੇ ਉੱਤੇ ਇਹ ਆ ਕਿ ਕਿਤੇ ਨਾ ਕਿਤੇ ਸਰਕਾਰ ਆ ਜਿਹੜੀਆਂ ਨੇ, ਉਹ ਜਿਹੜੀਆਂ ਮੰਗਾਂ ਨੇ ਜਾਂ ਜਿਹੜੇ ਵਾਅਦੇ ਕੀਤੇ ਆ ਉਹ ਵੀ ਪੂਰੇ ਕਰਨ ਦੇ ਲਈ ਥੋੜ੍ਹਾ ਬਹੁਤ ਜ਼ੋਰ ਲਾਏਗੀ। ਦੂਸਰਾ ਹੈ ਕਿ ਇਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਰਾਹਤ ਦੀ ਖਬਰ ਵੀ ਕੋਈ ਚੰਗੀ ਆ ਸਕਦੀ ਹੈ ਜੀ। ਜੀ ਜੀ, ਅਤੇ ਬਹੁਤ ਬਹੁਤ ਜਸਪਾਲ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਮਿਹਰਬਾਨੀ ਜੀ। ਅਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।